ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸਰੋਤਿਓ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ। ਹਰਜੋਤ ਸਿੰਘ ਖਾਲਸਾ ਜੀ ਜੁੜ ਚੁੱਕੇ ਨੇ ਆਪਣੇ ਨਾਲ ਸੈਨ ਹੋਜ਼ੇ ਸਟੂਡੀਓਜ਼ ਤੋਂ। ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 22 ਤਰੀਕ ਆ, ਦਿਨ ਸੋਮਵਾਰ ਆ, ਅਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500 ਦੇ ਉੱਤੇ। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ। ਨੰਬਰ 415 909 0503। ਘੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ 559 266 3737। ਪ੍ਰੀਅਸ ਟਰੱਕਿੰਗ ਫਰੈਜ਼ਨੋ, ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰਦੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 559 834 4000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ ਇੱਕ ਵਾਰੀ ਫਿਰ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਪੰਜਾਬੀ ਰੇਡੀਓ USA ਦਾ ਜਿਹੜਾ ਫਰਿਜ਼ਨੋ ਦਾ ਸਟੂਡੀਓ ਆ ਅਤੇ ਪੰਜਾਬੀ ਕਲਚਰਲ ਸੈਂਟਰ 2125 ਨਾਰਥ ਵਾਰਟਨ ਐਵਨਿਊ, ਉੱਥੇ ਜਿਹੜੀ ਆ ਐਗਜ਼ੀਬਿਸ਼ਨ ਪੇਂਟਿੰਗ ਦੀ ਲੱਗੀ ਹੋਈ ਆ, ਅਤੇ ਜਿਹਦੇ ਵਿੱਚ ਵੱਖ-ਵੱਖ ਜਿਹੜੇ ਈਵੈਂਟਸ ਆ ਉਹਨਾਂ ਨੂੰ ਕਵਰ ਕੀਤਾ ਗਿਆ। ਕਿਸਾਨ ਮੋਰਚੇ ਨੂੰ ਲੈ ਕੇ, ਕਰੋਨਾ ਵਾਇਰਸ ਦੇ ਦੌਰਾਨ ਕਿਸ ਤਰ੍ਹਾਂ ਸਿੱਖਾਂ ਨੇ ਸੇਵਾ ਕੀਤੀ ਆ, ਦਰਬਾਰ ਸਾਹਿਬ ਦੇ ਹੋਰ ਸਿੱਖ ਜਿਹੜੇ ਪ੍ਰੋਮੀਨੈਂਟ ਸਿੱਖ ਹੋਏ ਹੈਗੇ ਆ, ਜਿੱਦਾਂ ਮਹਾਰਾਜਾ ਦਲੀਪ ਸਿੰਘ, ਉਹਨਾਂ ਦੀਆਂ ਪੇਂਟਿੰਗਸ ਹੈਗੀਆਂ। ਸਾਰਿਆਂ ਨੂੰ ਬੇਨਤੀ ਆ, ਆਪਣੇ ਬੱਚਿਆਂ ਸਮੇਤ, ਕਈ ਸਕੂਲਾਂ ਦੇ ਵਿੱਚ ਛੁੱਟੀ ਆ, ਸਵੇਰ ਦੇ 10 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਓਪਨ ਹੁੰਦੀ ਆ, ਅਤੇ ਜ਼ਰੂਰ ਜਾ ਕੇ ਤੁਸੀਂ ਜਿਹੜੀ ਆ ਉਹ ਸਾਰਿਆਂ ਨਾਲ ਸਾਂਝੀ ਕਰੋ ਅਤੇ ਦੇਖੋ। ਬਹੁਤ ਹੀ ਵਧੀਆ ਪੇਂਟਿੰਗਸ ਹੈਗੀਆਂ ਆ। ਕਦੇ ਕਦੇ ਮੌਕਾ ਲੱਗਦਾ। ਇਹ 3rd ਐਗਜ਼ੀਬਿਸ਼ਨ ਆਪਾਂ ਪੰਜਾਬੀ ਰੇਡੀਓ USA ਵੱਲੋਂ ਲਾਈ ਹੋਈ ਆ। ਜੀ ਬਿਲਕੁਲ। ਸੋ ਜ਼ਰੂਰ ਹਮਾ ਕੇ ਜਿਹੜਾ ਜੀ ਪਹੁੰਚੋ, ਦੇਖੋ, ਕਿਉਂਕਿ ਥੋੜ੍ਹੇ ਟਾਈਮ ਦੇ ਲਈ ਹੁੰਦੀ ਆ। ਹੁਣ ਤਾਂ ਛੁੱਟੀਆਂ ਦਾ ਵੀ ਵਕਤ ਹੈਗਾ ਆ, ਬੱਚਿਆਂ ਨੂੰ ਲੈ ਕੇ ਆਓ। ਅਤੇ ਸਭ ਤੋਂ ਬਿਹਤਰੀਨ ਗੱਲ ਇਸ ਦੇ ਵਿੱਚ ਇਹ ਵੀ ਹੈਗੀ ਆ ਵੀ ਬੱਚਿਆਂ ਦੀ ਵਰਕਸ਼ਾਪ ਵੀ ਨਾਲ ਨਾਲ ਜਿਹੜੀ ਉਹ ਚਲਾ ਰਹੇ ਨੇ। ਤੁਸੀਂ 11 ਵਜੇ ਤੋਂ ਲੈ ਕੇ ਅਤੇ ਦੁਪਹਿਰ ਦੇ ਜਿਹੜਾ 2-3 ਵਜੇ ਦੇ ਵਿੱਚ ਜਿਹੜਾ ਆਉਂਦੇ ਆ, ਤਾਂ ਇਹ ਬੱਚਿਆਂ ਦੀ ਵਰਕਸ਼ਾਪ ਜਿਹੜੀ ਉਹ ਲਾ ਰਹੇ ਆ। ਡਰਾਇੰਗ ਦੇ ਬੇਸਿਕਸ ਵੀ ਜਿਹੜੇ ਉਹ ਸਿਖਾ ਰਹੇ ਨੇ। ਜੇ ਕੋਈ ਆਲਰੇਡੀ ਡਰਾਇੰਗ ਕਰਦਾ ਹੈਗਾ, ਪੇਂਟਿੰਗ ਕਰਦਾ ਆ, ਅਤੇ ਉਹ ਆਪਣਾ ਵਰਕ ਜਿਹੜਾ ਉਹ ਨਾਲ ਲੈ ਕੇ ਆਵੇ, ਤਾਂ ਉਸਨੂੰ ਉਸ ਦੇ ਵਿੱਚ ਟਿਪਸ ਵਗੈਰਾ ਵੀ ਜਿਹੜੇ ਉਹ ਦੇਣਗੇ ਫ੍ਰੀ ਦੇ ਵਿੱਚ। ਅਤੇ ਸਭ ਨੂੰ ਹੀ ਪਤਾ ਹੈ ਅਦਰਵਾਈਜ਼ ਵੀ ਇਹ ਕਿੰਨਾ ਐਕਸਪੈਂਸਿਵ ਹੁੰਦਾ ਆ ਪੇਂਟਿੰਗ ਦੇ ਜਿਹੜੇ ਕੈਂਪ ਕਰਨੇ, ਅਤੇ ਉਹ ਸਾਰਾ ਕੁਛ ਜਿਹੜਾ ਹੁੰਦਾ ਆ। ਸੋ ਤੁਹਾਡੇ ਸਾਰਿਆਂ ਦੇ ਲਈ ਇਹਨਾਂ ਨੇ ਇੱਕ ਵਧੀਆ ਉਪਰਾਲਾ ਜਿਹੜਾ ਉਹ ਕੀਤਾ ਹੈਗਾ ਆ। ਸੋ ਸੁਖਪ੍ਰੀਤ ਸਿੰਘ ਹੁਣਾਂ ਦੀ ਇਹ ਪੇਂਟਿੰਗਸ ਜਿਹੜੀਆਂ ਆ ਉਹ ਇਸ ਟਾਈਮ ਇੱਥੇ ਲੱਗੀਆਂ ਹੋਈਆਂ ਨੇ। 3-4 ਤਾਂ ਆਲਰੇਡੀ ਜਿਹੜੀਆਂ ਆ ਆਪਾਂ ਜੋ ਬਚਪਨ 'ਚ ਖੇਡਾਂ ਖੇਡਦੇ ਰਹੇ ਹਾਂ, ਉਸ ਦੀਆਂ ਪੇਂਟਿੰਗਸ ਵੀ ਉਹਨਾਂ ਨੇ ਇੱਥੇ ਲਾਈਆਂ ਹੋਈਆਂ ਆ। ਪੇਂਡੂ ਸੱਭਿਆਚਾਰ, ਚਾਹੇ ਦੋਜੀ ਆ, ਚਾਹੇ ਸਾਗ ਵੇਚਣ ਵਾਲਾ ਆ, ਚਾਹੇ ਲੈਟਰ ਬਾਕਸ ਦੇ ਨਾਲ ਸੰਬੰਧਿਤ ਆ, ਬਲਦਾਂ ਨੂੰ ਜਿਹੜਾ ਉਹ ਹੱਲ ਜਿਹੜਾ ਪਾ ਕੇ ਵਾਹੁੰਦੇ ਹੋਏ ਸੁਹਾਗਾ ਫਿਰਦੇ, ਹੋਰ ਕਈ ਕੁਛ ਜਿਹੜਾ ਇਸ ਦੇ ਵਿੱਚ ਨਾਲ ਹੈਗਾ ਆ। ਸੋ ਜ਼ਰੂਰ ਹਮਾ ਕੇ ਪਹੁੰਚੋ ਅਤੇ ਇਸ ਦੇ ਵਿੱਚ ਤੁਸੀਂ ਜਿਹੜਾ ਉਹ ਸ਼ਾਮਲ ਹੋਵੋ। ਵਧੀਆ ਤੁਹਾਨੂੰ ਇੱਕ ਵਧੀਆ ਅੰਦਾਜ਼, ਵਧੀਆ ਨਜ਼ਾਰਾ ਜਿਹੜਾ ਉਹ ਦੇਖਣ ਨੂੰ ਮਿਲੇਗਾ। ਅਤੇ ਆਓ ਹੁਣ ਆਪਾਂ ਖਬਰਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਨਜ਼ਰ ਮਾਰਦੇ ਜਾਈਏ। ਤਾਂ ਹੁਣ ਜਿਉਂ-ਜਿਉਂ ਸਰਦੀਆਂ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਨੇ, ਠੰਡ ਵੱਧ ਰਹੀ ਆ, ਕੱਕਰ ਪੈਣਾ ਆ, ਤਾਂ ਉਸੇ ਦੌਰਾਨ ਕਹਿੰਦੇ ਆ ਵੀ ਇੱਕ ਵਾਰੀ ਫਿਰ ਕੋਵਿਡ ਦੇ ਜਿਹੜੇ ਕੇਸਿਸ ਆ ਉਹ ਵਧਣੇ ਸ਼ੁਰੂ ਹੋਏ ਆ। CDC ਦੇ ਡਾਇਰੈਕਟਰ ਦੇ ਮੁਤਾਬਕ ਉਹਨਾਂ ਨੇ ਅੱਜ ਦੱਸਿਆ ਵੀ ਕੋਵਿਡ ਦੇ ਕੇਸ 18% ਉਹ ਵੱਧ ਚੁੱਕੇ ਨੇ। ਸੋ ਇਹ ਰਾਈਜ਼ ਹੋਏ ਨੇ ਕੇਸਿਸ ਦੇ ਵਿੱਚ 6% ਇਨਕਰੀਜ਼। ਕਹਿੰਦੇ ਆ ਵੀ ਪਿਛਲੇ 7 ਦਿਨਾਂ ਦੀ ਐਵਰੇਜ ਜਿਹੜੇ ਹਸਪਤਾਲ ਦੇ ਵਿੱਚ ਦਾਖਲ ਹੋਏ ਰਹੇ ਨੇ ਲੋਕ ਇਸ ਦੇ ਕਰਕੇ, ਉਸ ਦੇ ਵਿੱਚ ਵੀ ਜਿਹੜਾ ਉਹ ਵਾਧਾ
ਹੋਇਆ ਆ। ਸੀਡੀਸੀ ਦੇ ਡਾਇਰੈਕਟਰ ਰੋਸ਼ੈਲ ਵਾਲੈਂਸਕੀ ਉਹਨਾਂ ਨੇ ਅੱਜ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਦੱਸਿਆ ਆ। ਇਸੇ ਤੋਂ ਪਹਿਲਾਂ ਡਾਕਟਰ ਫਾਊਚੀ ਨੇ ਜਿਹੜੇ ਇਸ ਵਿੰਟਰ ਸਪਾਈਕ ਆਉਣ ਤੋਂ ਪਹਿਲਾਂ ਵੀ ਹੋਰ ਤੇਜ਼ੀ ਦੇ ਨਾਲ ਕੇਸ ਵਧਣ, ਉਹਨਾਂ ਨੇ ਸਾਰਿਆਂ ਨੂੰ ਇਹ ਆਖਿਆ ਆ ਵੀ ਉਹ ਬੂਸਟਰ ਸ਼ਾਟਸ ਜਿਹੜੇ ਆ ਉਹ ਲਗਵਾ ਲੈਣ, ਤਾਂ ਜੋ ਜਿਹੜਾ ਕੋਵਿਡ ਹੋਣ ਦਾ ਖਤਰਾ ਆ ਉਹ ਘੱਟ ਜਾਵੇ। ਅਕਸਰ ਸਰਦੀਆਂ ਦੇ ਵਿੱਚ ਆਪਾਂ ਫਲੂ ਤੇ ਦੂਜੇ ਵੀ ਜਿਹੜੇ ਕੇਸਿਸ ਵੱਧਦੇ ਨਜ਼ਰ ਆਉਂਦੇ ਦੇਖਦੇ ਹਾਂ, ਤੇ ਇਸੇ ਹੀ ਸੰਬੰਧ ਦੇ ਵਿੱਚ ਜਿਹੜਾ ਕੋਵਿਡ-19 ਦੇ ਕੇਸਿਸ ਵੀ ਜਿਹੜੇ ਆ ਹਰਜੋਤ ਸਿੰਘ ਜੀ ਵਧਣੇ ਸ਼ੁਰੂ ਹੋਏ ਆ 18%, ਪਰ ਇੱਕ ਕਾਫੀ ਵੱਡਾ ਜੰਪ ਜਿਹੜਾ ਉਹ ਆਪਾਂ ਕਹਿ ਸਕਦੇ ਹਾਂ। ਅਗਲੀ ਖਬਰ ਜਿਸ ਤਰ੍ਹਾਂ ਸਵੇਰੇ ਸਾਂਝੀ ਕੀਤੀ ਸੀ, ਜਿਹੜਾ ਹੈਗਾ ਮਿਲਵਾਕੀ ਦੇ ਵਿੱਚ ਇੱਕ ਟਾਊਨ ਜਿਹੜਾ ਹੈਗਾ, ਉੱਥੇ ਜਿਹੜੀ ਥੈਂਕਸਗਿਵਿੰਗ ਦੇ ਸੰਬੰਧ ਦੇ ਵਿੱਚ, ਕ੍ਰਿਸਮਸ ਦੇ ਸੰਬੰਧ ਦੇ ਵਿੱਚ ਪਰੇਡ ਚੱਲ ਰਹੀ ਸੀ ਬੱਚਿਆਂ ਦੀ। ਬੋਕੈਸ਼ਾ ਟਾਊਨ ਜਿਹੜਾ ਆ, ਤੇ ਇੱਕ ਸਦਾਈ ਬੰਦੇ ਨੇ ਜਿਹੜਾ ਆ ਆਪਣਾ ਐਸਯੂਵੀ ਤੇਜ਼ੀ ਨਾਲ ਚਲਾ ਕੇ 6 ਜਾਣਿਆਂ ਨੂੰ ਮੌਕੇ 'ਤੇ ਮਾਰ ਦਿੱਤਾ, ਤੇ 30 ਦੇ ਕਰੀਬ ਜਿਹੜੇ ਫੱਟੜ ਹੋਏ ਸੀ। ਹੁਣ ਇਹ ਖਬਰ ਆ ਰਹੀ ਆ, ਉਹਦਾ ਨਾਂ ਡਿਸਕਲੋਜ਼ ਕਰ ਦਿੱਤਾ ਗਿਆ ਪੁਲਿਸ ਵੱਲੋਂ। ਡੈਰਲ ਬਰੁਕਸ ਜੂਨੀਅਰ 39 ਈਅਰ ਓਲਡ ਹੈਗਾ ਆ। ਕਹਿੰਦੇ ਵੀ ਇਸ ਤੋਂ ਪਹਿਲਾਂ ਉਹ 10 ਵਾਰ ਜਿਹੜਾ ਜੇਲ੍ਹ ਦੇ ਵਿੱਚ ਜਾ ਚੁੱਕਿਆ ਆ। ਇੱਕ ਵਾਰ ਤਾਂ ਕਹਿੰਦੇ ਵੀ ਸੇਮ ਤਰ੍ਹਾਂ ਦੀ ਇੰਸੀਡੈਂਟ ਵਿੱਚ ਗਿਆ ਸੀ, ਜਿੱਥੇ ਉਸਨੇ ਇੱਕ ਲੇਡੀ ਦੇ ਉੱਪਰ ਜਿਹੜੀ ਆ ਕਾਰ ਚੜ੍ਹਾ ਦਿੱਤੀ ਸੀ, ਤੇ ਹੁਣ ਤੇ ਉਹ ਬਾਅਦ ਦੇ ਵਿੱਚ ਹਸਪਤਾਲ ਦੇ ਵਿੱਚ ਐਡਮਿਟ ਰਹੀ। ਹੁਣ ਜਿਹੜਾ ਡਿਸਟ੍ਰਿਕਟ ਅਟਾਰਨੀ ਆ ਉੱਥੇ ਦਾ, ਉਹ ਇਹ ਕਹਿ ਰਿਹਾ ਵੀ ਮੈਂ ਦੇਖ ਰਿਹਾ ਵੀ ਇਹ ਬੰਦੇ ਨੂੰ $1000 ਦੀ ਬੇਲ ਦੇ ਉੱਤੇ ਕਿਸ ਤਰ੍ਹਾਂ ਛੱਡ ਦਿੱਤਾ ਗਿਆ, ਵੀ ਜਿਹੜਾ 10 ਵਾਰੀ ਅਰੈਸਟ ਹੋਇਆ ਹੋਵੇ ਵੱਖ-ਵੱਖ ਵਾਇਲੈਂਟ ਕ੍ਰਾਈਮ ਦੇ ਵਿੱਚ, ਤੇ $1000 ਦੀ ਬੇਲ ਦੇ ਉੱਤੇ ਛੱਡਿਆ ਹੋਵੇ, ਤੇ ਮੁੜ ਕੇ ਉਸਨੇ ਇੰਨਾ ਘਿਨਾਉਣਾ ਕੰਮ ਕੀਤਾ ਹੋਵੇ। ਸੋ ਇਹਦੀ ਜਿਹੜੀ ਸਾਰੇ ਪਾਸੇ ਬਹੁਤ ਹਾਹਾਕਾਰ ਮਚ ਰਹੀ ਆ, ਤੇ ਬਹੁਤ ਹੀ ਮਾੜੀ ਜਿਹੜੀ ਦੁਰਘਟਨਾ ਵਾਪਰੀ ਆ। ਬੱਚੇ ਵਿਚਾਰੇ ਜਿਹੜੇ ਆ ਕ੍ਰਿਸਮਸ ਦੀਆਂ ਖੁਸ਼ੀਆਂ ਮਨਾ ਰਹੇ ਸੀ, ਤੇ ਜਿਨ੍ਹਾਂ ਦੇ ਉੱਤੇ ਜਦੋਂ ਪਰੇਡ ਚੱਲ ਰਹੀ ਸੀ, ਇਸ ਨੇ ਇੱਕ ਪੁਲਿਸ ਅਫਸਰ ਤੋਂ ਭੱਜਦੇ ਹੋਏ ਨੇ, ਕਿਉਂਕਿ ਕਿਸੇ ਦੇ ਚਾਕੂ ਮਾਰਿਆ ਸੀ, ਤੇ ਪੁਲਿਸ ਇਹਨੂੰ ਫੋਲੋ ਕਰ ਰਹੀ ਸੀ, ਤਾਂ ਸੇਮ ਸਟਰੀਟ ਦੇ ਵਿੱਚ ਜਿੱਥੇ ਪਰੇਡ ਚੱਲਦੀ ਸੀ, ਤੇਜ਼ੀ ਦੇ ਨਾਲ ਇਹਨਾਂ ਲੋਕਾਂ ਦੇ ਉੱਪਰ ਦੀ ਜਿਹੜੀ ਆ ਉਹ ਆਪਣਾ ਐਸਯੂਵੀ ਲੰਘਾਤਾ, ਤੇ ਉਹਦੇ ਵਿੱਚ ਹੁਣ ਜਿਹੜੇ ਵਿਕਟਮਸ ਆ ਉਹਨਾਂ ਦੇ ਨਾਮ ਵੀ ਦੱਸੇ ਆ। ਵਿਕਟਮਸ ਕਈ ਦੇਖੋ ਵੀ 81 ਈਅਰ ਓਲਡ ਤੱਕ ਦੇ ਵੀ ਵਿਕਟਮ ਉਹਦੇ ਵਿੱਚ ਹੈਗੇ ਆ। ਜੀ, ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਜਿਹੜੇ ਆ ਉਸ ਦੇ ਵਿੱਚ ਹੋਏ ਆ। ਇਸ ਦੇ ਉੱਤੇ ਜਿਹੜੇ ਆ ਕਹਿੰਦੇ ਹੋਮਿਸਾਈਡ ਦੇ ਜਿਹੜੇ ਚਾਰਜਿਸ ਆ ਉਹ ਹੁਣ ਲਾਏ ਜਾਣਗੇ। 48 ਲੋਕ ਕੁੱਲ ਜਿਹੜੇ ਇਸ ਦੇ ਵਿੱਚ ਜ਼ਖਮੀ ਹੋਏ ਆ, ਤੇ ਪੂਰੇ ਦਾ ਪੂਰਾ ਜਿਹੜਾ ਉੱਥੇ ਭਾਈਚਾਰਾ ਆ ਉਹ ਇਸ ਟਾਈਮ ਸੋਗ ਦੀ ਲਹਿਰ ਜਿਹੜੀ ਆ ਉੱਥੇ ਦਾ ਛਾਈ ਆ। ਪੂਰੇ ਮੁਲਕ ਭਰ ਦੇ ਵਿੱਚ ਇਸ ਦੇ ਕਰਕੇ ਸੋਗ ਦੀ ਲਹਿਰ ਛਾਈ ਆ ਵੀ ਇਹ ਬਣ ਕੀ ਗਿਆ ਆ। 5 ਜਾਣਿਆਂ ਨੂੰ ਇਸਨੇ ਜਿਹੜਾ ਉਹ ਮਾਰ ਦਿੱਤਾ, ਤੇ 48 ਲੋਕ ਜਿਹੜੇ ਉਹ ਜ਼ਖਮੀ ਕਰ ਦਿੱਤੇ ਹੈਗੇ ਆ। ਸੋ ਤਮਾਰਾ ਡੁਰੈਂਡ 52, ਜੇਨ ਕੂਲਿਚ 52, ਲੈ ਆਨਾ ਓਵਨ 71, ਵਰਜੀਨੀਆ ਸੋਰਨਸਨ 79, ਤੇ ਵਿਲਹੈਮ ਹੌਸਪਲ 81 ਸਾਲ, ਇਹ ਜਿਹੜੇ ਮਾਰੇ ਗਏ ਆ, ਤੇ ਜ਼ਖਮੀਆਂ ਦੇ ਵਿੱਚ ਬੱਚੇ ਵੀ ਜਿਹੜੇ ਉਹ ਸ਼ਾਮਲ ਹੈਗੇ ਨੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਜੇ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ, 6 ਜਨਵਰੀ ਦੀ ਸਿਲੈਕਟ ਕਮੇਟੀ ਦੇ ਦੁਆਰਾ ਰਾਸ਼ਟਰਪਤੀ ਟਰੰਪ ਦੇ ਹੋਰ ਜਿਹੜੇ ਨਜ਼ਦੀਕੀ ਰਹੇ ਆ, ਜਿਨ੍ਹਾਂ ਦੇ ਵਿੱਚ ਰੋਜਰ ਸਟੋਨ, ਜਿਸ ਨੂੰ ਇਹਨਾਂ ਨੇ ਜਿਹੜਾ ਪ੍ਰੈਜ਼ੀਡੈਂਸ਼ੀਅਲ ਪਾਰਡਨ ਵੀ ਜਿਹੜੀ ਦਿੱਤੀ ਸੀ, ਤੇ ਐਲੈਕਸ ਜੌਨ ਜਿਹੜਾ ਹੁਣੇ ਸੈਂਡੀ ਹੁੱਕ ਐਲੀਮੈਂਟਰੀ ਕੇਸਾਂ ਦੇ ਵਿੱਚ ਇਸ ਦੇ ਉੱਤੇ ਕੇਸ ਜਿਹੜੇ ਆ ਝੂਠ ਬੋਲਣ ਵਾਲੇ ਇੱਕ ਹਿਸਾਬ ਦੇ ਨਾਲ ਸਿੱਧ ਹੋਏ ਆ ਦੋਸ਼, ਇਹਨਾਂ ਦੋਨਾਂ ਨੂੰ ਵੀ ਜਿਹੜੇ ਸਬਪੀਨਾਸ ਜਿਹੜੇ ਉਹ ਘੱਲ ਦਿੱਤੇ ਗਏ ਆ। ਹੁਣ ਤੱਕ 6 ਜਨਵਰੀ ਦੀ ਜਿਹੜੀ ਸਿਲੈਕਟ ਕਮੇਟੀ ਦੇ ਦੁਆਰਾ ਸਬਪੀਨਾਸ ਜਿਹੜੇ ਟਰੰਪ ਹੁਣਾਂ ਦੇ ਨਜ਼ਦੀਕੀਆਂ ਨੂੰ ਘੱਲੇ ਗਏ ਆ, ਉਹਨਾਂ ਵਿੱਚੋਂ ਕੋਈ ਵੀ ਪੇਸ਼ ਜਿਹੜਾ ਆ ਉਹ ਨਹੀਂ ਹੋਇਆ। ਇੱਥੋਂ ਤੱਕ ਕਿ ਜਿਹੜੇ ਸਟੀਵ ਬੈਨਨ ਸੀਗੇ, ਉਸ ਦੇ ਉੱਤੇ ਕੰਟੈਂਪਟ ਆਫ ਕਾਂਗਰਸ ਦੇ ਦੋਸ਼ ਵੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਲਗਾਏ ਗਏ, ਇੰਡਾਈਟ ਵੀ ਉਸ ਨੂੰ ਜਿਹੜਾ ਉਹ ਕਰ ਦਿੱਤਾ ਗਿਆ ਹੈਗਾ ਆ। ਸੋ ਸਬਪੀਨਾਸ ਜਿਹੜੇ ਆ ਉਹ ਹੁਣ ਬਾਰ-ਬਾਰ ਜਿਹੜੇ ਹੁਣ ਕਈ ਥਾਵਾਂ ਦੇ ਉੱਤੇ ਘੱਲੇ ਜਾ ਰਹੇ ਆ। ਉਹਨਾਂ ਲੋਕਾਂ ਨੂੰ ਖਾਸ ਕਰਕੇ ਘੱਲੇ ਜਾ ਰਹੇ ਆ ਜਿਹੜੇ 6 ਜਨਵਰੀ ਦੇ ਵਿੱਚ ਹੋਈ ਹਿੰਸਾ ਆ ਉਸ ਦੇ ਵਿੱਚ ਜਿਹੜੇ ਉਹ ਸ਼ਾਮਿਲ ਸੀ, ਜਾਂ ਉਹ ਜਿਹੜੀ ਰੈਲੀ ਕਰਵਾਉਣ ਵਾਲੇ ਜਿਹੜੇ ਸੇਵ ਅਮਰੀਕਾ ਰੈਲੀ ਸੀਗੀ ਉਸ ਦੇ ਫੋਕਸ ਦੇ ਵਿੱਚ ਉਸ ਟਾਈਮ ਦੇ ਉੱਤੇ ਸੀਗੇ। ਸੋ ਹੁਣ ਦੇਖਦੇ ਹਾਂ ਵੀ ਹੋਰ ਕਿੰਨਿਆਂ ਨੂੰ ਘੱਲਦੇ ਆ, ਵੀ ਕੋਈ ਪੇਸ਼ ਵੀ ਹੋਊਗਾ ਕਿ ਨਹੀਂ, ਇਹ ਇੱਕ ਵੱਡਾ ਸਵਾਲ ਰਹੇਗਾ। ਜੀ, ਅਗਲੀ ਖਬਰ ਵੱਲ ਚਲੀਏ। ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਸੰਬੰਧ ਦੇ ਵਿੱਚ ਜਿਹੜੇ ਉਹਨਾਂ ਦੇ ਪ੍ਰੈਸ ਵਾਈਟ ਹਾਊਸ ਦੇ ਸੈਕਟਰੀ ਆ, ਉਹਨਾਂ ਨੇ ਜੈਨ ਸਾਕੀ ਉਹਨਾਂ ਨੇ ਕਿਹਾ ਵੀ ਬਾਈਡਨ ਜਿਹੜੇ ਆ ਉਹ ਫਿਰ ਕੋਸ਼ਿਸ਼ ਕਰਨਗੇ ਵੀ 2024 ਦੇ ਵਿੱਚ ਐਜ਼ ਏ ਪ੍ਰੈਜ਼ੀਡੈਂਟ ਰਨ ਕਰਨ।
ਈਵਨ ਜਿਹੜਾ ਉਹਨਾਂ ਦਾ ਬਹੁਤ ਹੀ ਸਪੋਰਟ ਕਰਦਾ ਮੀਡੀਆ CNN ਆ, ਉਹਨਾਂ ਨੇ ਇਹ ਕਿਹਾ ਆ ਵੀ ਜੇ ਪ੍ਰੈਜ਼ੀਡੈਂਟ ਬਾਈਡਨ 2024 ਚ ਰਨ ਕਰਦੇ ਆ ਤੇ ਇਹ ਪੱਕਾ ਡੈਮੋਕ੍ਰੇਟਸ ਜਿਹੜੇ ਆ ਉਹ ਲੂਜ਼ ਕਰਨਗੇ। ਕਹਿੰਦੇ ਵੀ ਇੰਟਰਨਲੀ ਕਾਫੀ ਫਾਈਟ ਹੈਗੀ ਆ। ਈਵਨ ਬਹੁਤ ਸਾਰੇ ਜਿਹੜੇ ਕਲੋਜ਼ ਐਸੋਸੀਏਟਸ ਇਹ ਵੀ ਕਹਿ ਰਹੇ ਆ ਵੀ ਸਾਡੀ ਤਾਂ ਕਿਸੇ ਇੱਕ ਵੀ ਡੈਮੋਕ੍ਰੇਟ ਜਿਹੜਾ ਸੈਨੇਟਰ ਜਾਂ ਕਾਂਗਰਸਮੈਨ ਸੀਨੀਅਰ ਲੈਵਲ ਦਾ ਉਹਦੇ ਨਾਲ ਗੱਲਬਾਤ ਨਹੀਂ ਹੋਈ ਵੀ ਪ੍ਰੈਜ਼ੀਡੈਂਟ ਰਨ ਕਰਨਗੇ। ਪਰ ਕਮਲਾ ਹੈਰਿਸ ਨੂੰ ਲੈ ਕੇ ਵੀ ਉਹਨਾਂ ਦੇ ਵੀ ਜਿਹੜੇ ਕਾਫੀ ਪੋਜੀਸ਼ਨ ਮਾੜੀ ਹੈਗੀ ਆ। ਜਿਹੜੇ ਸਰਵੇ ਆ ਰਹੇ ਆ ਉਸ ਹਿਸਾਬ ਨਾਲ ਜਿਹੜਾ ਹਜੇ ਬਹੁਤ ਹਾਰਡ ਹੋਊਗਾ ਇਹਨਾਂ ਨੂੰ ਜਿਹੜੀ ਅਗਲੀ ਇਲੈਕਸ਼ਨ ਵਿਨ ਕਰਨਾ, ਅਨਲੈਸ ਕਿ ਜਿਹੜਾ ਨਵਾਂ ਬਿੱਲ ਸੋਸ਼ਲ ਬਿੱਲ ਪਾਸ ਹੋਇਆ ਉਹਦੇ ਨਾਲ ਕਾਫੀ ਕੁਛ ਚੇਂਜ ਹੁੰਦਾ ਹੈਗਾ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਅਹਿਮਦ ਆਰਬਰੀ ਦੀ ਜਿਹੜੀ ਕਤਲ ਦੇ ਮਾਮਲੇ ਦੇ ਵਿੱਚ ਜਿਹੜੇ ਮੈਕਮਾਈਕਲਸ ਸੀਗੇ, ਉਹਨਾਂ ਦਾ ਟਰਾਇਲ ਜਿਹੜਾ ਉਹ ਚੱਲਿਆ ਤੇ ਉਸ ਟਰਾਇਲ ਦੇ ਵਿੱਚ ਅੱਜ ਜਿਹੜੇ ਕਲੋਜ਼ਿੰਗ ਆਰਗੂਮੈਂਟਸ ਆ ਉਹ ਪੇਸ਼ ਕੀਤੇ ਗਏ, ਜਿਸ ਦੇ ਵਿੱਚ ਮੈਕਮਾਈਕਲ ਦੇ ਡਿਫੈਂਸ ਦੇ ਵੱਲੋਂ ਜਿਹੜੀ ਉਹਨਾਂ ਦੀ ਅਟਰਨੀ ਸੀ ਉਹਨੇ ਕਿਹਾ ਵੀ ਕਿਉਂਕਿ ਇਹਦੇ 9 ਵੱਡੇ ਸੀ, ਇਹਨੇ ਜਰਾਬਾਂ ਤੱਕ ਨਹੀਂ ਸੀ ਪਾਈਆਂ, ਇਸ ਲਈ ਜਿਹੜੇ ਇਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਜਿਹੜਾ ਉਹ ਕੰਮ ਕੀਤਾ ਵੀ ਇਹ ਜਿਹੜੇ ਮੈਕਮਾਈਕਲਸ ਆ ਇਹਨਾਂ ਨੇ ਸਿਟੀਜ਼ਨ ਅਰੈਸਟ, ਹੋਰ ਇਹਨਾਂ ਨੇ ਬੜਾ ਜਿਹੜਾ ਘੁਮਾ ਫਿਰਾ ਕੇ ਜਿਹੜਾ ਕੰਨ ਫੜਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ। ਜਿਹੜਾ ਮਾਰਿਆ ਗਿਆ ਆ ਉਸੇ ਨੂੰ ਹੀ ਦੋਸ਼ੀ ਬਣਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ। ਡਿਫੈਂਸ ਆਰਗੂਮੈਂਟਸ ਦੇ ਵਿੱਚ ਇਸ ਜਿਹੜੀ ਲਾਇਰ ਸੀਗੀ ਲਿੰਡਾ, ਉਸਨੇ ਇੱਥੋਂ ਤੱਕ ਵੀ ਆਖਿਆ ਵੀ ਇਹ ਜਦੋਂ ਇਹਦੇ ਗੋਲੀਆਂ 2 ਮਾਰ ਦਿੱਤੀਆਂ ਸੀਗੀਆਂ, ਇਹਨੇ ਜਿਹੜਾ ਆ ਹੱਥ ਪਾਇਆ ਮੈਕਮਾਈਕਲਸ ਦੇ ਉੱਤੇ ਤੇ ਐਗਰੀਵੇਟਿਡ ਅਸੌਲਟ, ਹੁਣ ਮਰਦਾ ਬੰਦੇ ਨੇ ਹੱਥ ਜਿਹੜਾ ਆ ਉਹ ਪਾਇਆ ਤੇ ਉਹ ਐਗਰੀਵੇਟਿਡ ਅਸੌਲਟ ਜਿਹੜਾ ਇਹਨਾਂ ਨੂੰ ਇਹ ਲੱਗ ਰਿਹਾ ਆ। ਸੋ ਕਹਿੰਦੇ ਵੀ ਬਹੁਤ ਜ਼ਿਆਦਾ ਇਸ ਟਾਈਮ ਲੋਕ ਇਹਨਾਂ ਦੇ ਡਿਫੈਂਸ ਲਾਇਰਸ ਦੀ ਇਹ ਜਿਹੜੀਆਂ ਗੱਲਾਂ ਦੀ ਨਿੰਦਾ ਜਿਹੜੀ ਉਹ ਕਰ ਰਹੇ ਆ। ਜਿਹੜੇ ਪ੍ਰੋਸੀਕਿਊਟਰਸ ਆ ਜਿਹੜੇ ਮੈਕਮਾਈਕਲਸ ਨੂੰ ਇੱਕ ਹਿਸਾਬ ਦੇ ਨਾਲ ਦੋਸ਼ੀ ਕਰਾਰ ਦੇਣਾ ਚਾਹੁੰਦੇ ਆ ਵੀ ਇਸ ਦੇ ਵਿੱਚ ਹੋ ਜਾਣ, ਉਹਨਾਂ ਨੇ ਕਿਹਾ ਵੀ ਜਿਊਰੀ ਨੂੰ ਕਿਹਾ ਵੀ ਤੁਹਾਨੂੰ ਕਾਮਨ ਸੈਂਸ ਵਰਤਣ ਦੀ ਜਿਹੜੀ ਆ ਉਹ ਜ਼ਰੂਰਤ ਹੈਗੀ ਆ। ਇਸ ਕੇਸ ਦੇ ਮਾਮਲੇ ਦੇ ਵਿੱਚ ਇੱਕ ਇਹ ਵੀ ਅਪਡੇਟ ਹੈਗੀ ਆ, ਫੈਡਰਲ ਜਿਹੜੀ ਦੀ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਕਿਹਾ ਵੀ ਇਸ ਕੇਸ ਦਾ ਜੇ ਕੋਈ ਫੈਸਲਾ ਮੈਕਮਾਈਕਲਸ ਦੇ ਮੰਨ ਲਓ ਜੇ ਹੱਕ ਦੇ ਵਿੱਚ ਵੀ ਆਉਂਦਾ ਆ ਤਾਂ ਉਹਨਾਂ ਨੇ ਫੈਡਰਲ ਤੌਰ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਇਸ ਦੇ ਉੱਤੇ ਲਾਉਣੇ ਆ ਤੇ ਉਹਨਾਂ ਨੇ ਫਿਰ ਉਹ ਟਰਾਇਲ ਜਿਹੜਾ ਉਹ ਚਲਾਉਣਗੇ। ਸੋ ਇਸ ਟਾਈਮ ਇਹ 2 ਹਾਈ ਪ੍ਰੋਫਾਈਲ ਕੇਸ ਜਿਹੜੇ ਆਪਾਂ ਦੇਖ ਰਹੇ ਆ। ਜਿਹੜਾ ਕਾਇਲ ਰਿਟਨ ਹਾਊਸ ਦਾ ਆਲਰੇਡੀ ਟਰਾਇਲ ਉਹ ਖਤਮ ਹੋ ਚੁੱਕਾ ਆ ਤੇ ਉਸ ਨੂੰ ਅਦਾਲਤ ਨੇ ਬਾਇਜ਼ਤ ਬਰੀ ਕੀਤਾ ਸੀਗਾ ਜਦੋਂ ਉਹ ਪਹੁੰਚਿਆ ਸੀਗਾ ਇੱਕ ਸਟੇਟ ਤੋਂ ਦੂਜੀ ਸਟੇਟ ਦੇ ਵਿੱਚ, ਤੇ ਉਸ ਦੇ ਕਹਿਣ ਮੁਤਾਬਕ ਉਸਨੇ ਜਿਹੜਾ ਸੈਲਫ ਡਿਫੈਂਸ ਦੇ ਵਿੱਚ ਜਿਹੜੀਆਂ ਗੋਲੀਆਂ ਆ ਉਹ ਚਲਾਈਆਂ ਸੀ ਜਿਸ 'ਚ 2 ਜਾਣੇ ਮਰੇ ਸੀਗੇ। ਸੋ ਹੁਣ ਦੇਖਦੇ ਹਾਂ ਵੀ ਇਸ ਦਾ ਫੈਸਲਾ ਕੀ ਹੁੰਦਾ ਹੈ, ਜਿਊਰੀ ਕਿੰਨੇ ਕੁ ਦਿਨ ਲਾ ਕੇ ਇਹ ਕਿਸੇ ਇੱਕ ਫੈਸਲੇ ਦੇ ਉੱਤੇ ਪਹੁੰਚਦੀ ਆ। ਜੀ, ਅਗਲੀ ਖਬਰ ਜਿਸ ਤਰ੍ਹਾਂ ਸਵੇਰੇ ਸਾਂਝੀ ਕੀਤੀ ਸੀ, ਵਾਲਨਟ ਕ੍ਰੀਕ ਦੇ ਵਿੱਚ 80 ਦੇ ਕਰੀਬ ਲੁਟੇਰੇ ਇੱਕੋ ਟਾਈਮ ਤੇ ਨੋਰਥਸਟੋਮ ਜਿਹੜਾ ਸਟੋਰ ਆ ਉਹਦੇ 'ਚ ਵੜ ਕੇ ਲੁੱਟ ਕੇ ਲੈ ਗਏ। ਤੇ ਅੱਜ ਜਿਹੜੇ ਗਵਰਨਰ ਗੈਬਨ ਨਿਊਸਮ ਆ ਕੈਲੀਫੋਰਨੀਆ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਇੱਦਾਂ ਦੀਆਂ ਰੀਟੇਲ ਸਟੋਰਾਂ 'ਚ ਚੋਰੀਆਂ ਆ ਉਹ ਉਹਨਾਂ ਦੇ ਨਾਲ ਮੇਰੀ ਕੋਈ ਸਿੰਪਥੀ ਨਹੀਂ, ਕੋਈ ਐਮਪਥੀ ਨਹੀਂ ਹੈਗੀ ਤੇ ਅਸੀਂ ਇਹਨਾਂ ਦੇ ਪਿੱਛੇ ਪੂਰੀ ਤਰ੍ਹਾਂ ਜਾਵਾਂਗੇ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਇੱਕ ਬਿੱਲ ਜਿਹੜਾ ਆ ਪ੍ਰਪੋਜ਼ ਕਰ ਰਿਹਾ ਜਿਹਦੇ ਨਾਲ ਜਿਹੜੇ ਸ਼ਹਿਰ ਹੈਗੇ ਆ, ਸਿਟੀਜ਼ ਆ, ਜਿੱਥੇ ਇੱਦਾਂ ਦੇ ਬਿਜ਼ਨੈਸਿਸ ਆ, ਉਹਨਾਂ ਨੂੰ ਜਿਹੜਾ ਸੇਫ ਰੱਖਿਆ ਜਾ ਸਕੇ। ਹਜੇ ਇਹਦੇ ਬਾਰੇ ਤਾਂ ਨਹੀਂ ਦੱਸਿਆ ਵੀ ਡਿਟੇਲ ਦੇ ਵਿੱਚ ਉਹ ਕਿੱਦਾਂ ਸੇਫ ਰੱਖੂਗੇ। ਸੋ ਇਕੱਲਾ ਵਾਲਨਟ ਕ੍ਰੀਕ ਨਹੀਂ ਜਿੱਥੇ ਵੀਕਐਂਡ ਦੇ ਦੌਰਾਨ ਐਡੀ ਵੱਡੀ ਇੰਸੀਡੈਂਟ ਹੋਈ ਆ, ਲੂਇਸ ਵਿਟੋਨ ਸਟੋਰ ਇੱਕ ਬਰਵੈਰੀ ਜਿਹੜਾ ਹੈਗਾ ਆ, ਬਲੂਮਸਡੇਲ ਤੇ ਇੱਕ ਹੋਰ ਸਟੋਰ ਸੈਨ ਫਰਾਂਸਿਸਕੋ ਯੂਨੀਅਨ ਸਕੁਅਰ ਦੇ ਵਿੱਚ, ਉਹ ਵੀ ਵੀਕਐਂਡ ਦੇ ਦੌਰਾਨ ਲੁੱਟੇ ਗਏ ਹੈਗੇ ਆ। ਜੀ, ਬਿਲਕੁਲ। ਲਾਅ ਐਂਡ ਆਰਡਰ ਨੂੰ ਲੈ ਕੇ ਕਾਫੀ ਜਿਹੜੀ ਇਸ ਟਾਈਮ ਵੱਡੀ ਜਿਹੜੀ ਸਥਿਤੀ ਜਿਹੜੀ ਉਹ ਬਣ ਰਹੀ ਆ, ਕਿਉਂਕਿ ਇਹ ਪੋਜੀਸ਼ਨ ਖਾਸ ਕਰਕੇ ਗਵਰਨਰ ਦੀ ਬੜੀ ਜਿਹੜੀ ਆ ਦਚਿੱਤੀ 'ਚ ਕੜਿੱਕੀ 'ਚ ਜਿਹੜੀ ਉਹਨਾਂ ਨੂੰ ਉਹ ਫਸਾਉਂਦੀ ਆ। ਸੋ ਤਾਂ ਹੀ ਉਹਨਾਂ ਦਾ ਜਿਹੜਾ ਹਰਜੋਤ ਸਿੰਘ ਜੀ ਇਹ ਬਿਆਨ ਆਪਾਂ ਨੂੰ ਸੁਣਨ ਨੂੰ ਮਿਲਿਆ ਆ ਵੀ ਕੋਈ ਉਹਨਾਂ ਦੇ ਨਾਲ ਹਮਦਰਦੀ ਜਿਹੜੀ ਉਹ ਸਾਨੂੰ ਨਹੀਂ ਹੈਗੀ, ਤੇ ਕਹਿੰਦੇ ਵੀ ਫੰਡਿੰਗ ਜਿਹੜੀ ਅਸੀਂ ਇਸ ਦੇ ਵਿੱਚ ਇਹਦੀ ਸੁਰੱਖਿਆ ਦੇ ਲਈ ਉਹ ਹੋਰ ਐਕਸਪੋਨੈਂਸ਼ੀਅਲ ਇਸ ਦੇ ਵਿੱਚ ਗਰੋਥ ਜਿਹੜੀ ਉਹ ਕਰਾਂਗੇ, ਯਾਨੀ ਕਿ ਜ਼ਿਆਦਾ ਫੰਡਿੰਗ ਸਿਕਿਉਰਿਟੀ ਦੇ ਉੱਤੇ ਜਿਹੜੀ ਉਹ ਲਾਈ ਜਾਵੇਗੀ। ਕਿਉਂਕਿ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਦੇ ਵਿੱਚ ਜਦੋਂ ਇਹ ਜਾਣੀ ਆ ਤਾਂ ਸੱਤਿਆਨਾਸ਼ ਤਾਂ ਪੂਰੇ ਦੇ ਪੂਰੇ ਇਕੱਲੇ ਉਹ ਸਿਟੀਆਂ ਦੇ ਨਹੀਂ, ਨਾਲ ਦੇ ਨਾਲ ਪੂਰੇ ਸੂਬੇ ਦਾ ਜਿਹੜਾ ਉਹ ਹੋਣਾ ਆ।
ਹੋ ਰਿਹਾ ਆ ਕਈ ਲੋਕਾਂ ਦੇ ਜਿਹੜੇ ਉਹ ਕਹਿਣ ਦੇ ਮੁਤਾਬਕ। ਸੋ ਹੋਪਫੁਲੀ ਇਹ ਚੀਜ਼ ਜਿਹੜੀ ਉਹ ਰੁਕੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਮੈਗਾ ਚਰਚ ਦਾ ਲੀਡਰ ਹੈਗਾ ਆ ਅਪੋਲੋ ਕੈਰੋਨ। ਉਹ ਕਹਿੰਦੇ ਆ ਵੀ ਆਪਣੇ ਆਪ ਨੂੰ ਕਹਿੰਦਾ ਸੀ ਮੈਂ ਰੱਬ ਦਾ ਪੁੱਤ ਹਾਂ, ਸਨ ਆਫ ਗੋਡ ਆ, ਤੇ ਹੁਣ ਰੀਸੈਂਟਲੀ ਉਸ ਨੂੰ ਸੈਕਸ ਟ੍ਰੈਫਿਕਿੰਗ ਦੇ ਦੋਸ਼ਾਂ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ ਆ। ਇਹ ਫਿਲੀਪੀਨ ਬੇਸਡ ਚਰਚ ਜਿਹੜਾ ਉਹ ਸੀਗਾ, ਤੇ ਇਸ ਦੇ ਉੱਤੇ ਹੁਣ ਦੋਸ਼ ਆ ਵੀ ਔਰਤਾਂ ਦੇ ਨਾਲ ਤੇ ਘੱਟ ਉਮਰ ਜਿਹੜੀਆਂ ਨਾਬਾਲਗ ਕੁੜੀਆਂ ਆ ਉਹਨਾਂ ਦੇ ਨਾਲ ਇਸ ਨੇ ਇਦਾਂ ਜਿਹੜੇ ਸੰਬੰਧ ਆ ਉਹ ਬਣਾਏ ਆ, ਅਬਿਊਜ਼ ਜਿਹੜਾ ਉਹ ਕੀਤਾ ਆ, ਤੇ ਆਪਣੇ ਆਪ ਨੂੰ ਇਹ ਜਿਹੜਾ ਸੈਲਫ ਪ੍ਰੋਕਲੇਮਡ ਸਨ ਆਫ ਗੋਡ ਜਿਹੜਾ ਆ ਉਹ ਆਖਦਾ ਹੈਗਾ ਆ। ਇਸ ਦੇ ਜਿਹੜੇ ਆ ਹਰਜੋਤ ਸਿੰਘ ਜੀ ਸੰਬੰਧ ਜਿਹੜੇ ਫਿਲੀਪੀਨ ਦਾ ਰਾਸ਼ਟਰਪਤੀ ਰੋਡਰੀਗੋ ਡੁਆਰਟੇ ਆ ਉਸ ਦੇ ਨਾਲ ਵੀ ਕਹਿੰਦੇ ਆ ਵੀ ਨਜ਼ਦੀਕੀ ਸੰਬੰਧ ਜਿਹੜੇ ਉਹ ਰਹੇ ਹੈਗੇ ਆ। ਕੋਈ ਬੋਲਬੋ 71 ਸਾਲ ਦਾ ਜਿਹੜਾ ਹੈਗਾ ਕਿੰਗਡਮ ਆਫ ਜੀਸਸ ਕ੍ਰਾਈਸਟ ਚਰਚ ਦੇ ਵਿੱਚ ਇਹ ਹੈੱਡ ਹੈਗਾ। 1985 ਦਾ ਇਹ ਚਰਚ ਜਿਹੜਾ ਉਹ ਚੱਲ ਰਿਹਾ ਤੇ 6 ਮਿਲੀਅਨ ਮੈਂਬਰਸ ਨੇ ਇਸ ਚਰਚ ਦੇ ਜਿਹੜੇ ਉਹ ਕਹਿਣ ਦੇ ਮੁਤਾਬਕ 200 ਵੱਖ-ਵੱਖ ਮੁਲਕਾਂ ਦੇ ਵਿੱਚ। ਹੁਣ ਤੁਸੀਂ ਹਿਸਾਬ ਲਾ ਲਓ ਕੀ ਕੁਛ ਜਿਹੜਾ ਇਹ ਹੋਇਆ ਆ। ਇਦਾਂ ਦੀਆਂ ਵੈਸੇ ਹਰਜੋਤ ਸਿੰਘ ਜੀ ਖਬਰਾਂ ਪਹਿਲਾਂ ਵੀ ਬਹੁਤ ਸਾਰੀਆਂ ਚਰਚਿਸ ਦੇ ਨਾਲ ਸੰਬੰਧਿਤ ਜਿਹੜੀਆਂ ਉਹ ਆਉਂਦੀਆਂ ਰਹੀਆਂ ਨੇ। ਜੀ। ਅਗਲੀ ਖਬਰ ਜਿਹੜੀ ਆ ਉਹ ਇੰਡੀਆਨਾ ਤੋਂ ਆ ਰਹੀ ਹੈ। ਇੰਡੀਆਨਾ ਸਿੱਖ ਆਊਟਰੀਚ ਮਿਸ਼ਨ ਜਿਹੜਾ ਆ ਉਹਨਾਂ ਨੇ ਐਲਨ ਕਾਉਂਟੀ ਪਬਲਿਕ ਲਾਇਬ੍ਰੇਰੀ ਦੇ ਵਿੱਚ ਜਿਹੜੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਆ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਆ ਪਿਛਲੇ ਵੀਕਐਂਡ ਦੇ ਦੌਰਾਨ। ਤੇ ਉਹਨਾਂ ਨੇ ਕਿਹਾ ਵੀ ਅਸੀਂ ਇੱਕ ਮੈਮੋਰੀਅਲ ਵੀ ਸੈਟਅਪ ਕਰ ਰਹੇ ਹਾਂ ਐਲਨ ਕਾਉਂਟੀ ਡਾਊਨਟਾਊਨ ਲਾਇਬ੍ਰੇਰੀ ਦੇ ਵਿੱਚ। ਜਿਹੜਾ ਟੈਕਸਸ ਦਾ ਸਿੱਖ ਆਫੀਸਰ ਸੰਦੀਪ ਸਿੰਘ ਧਾਲੀਵਾਲ ਸੀ ਉਹ ਡਿਊਟੀ ਦੇ ਦੌਰਾਨ ਉਹਨੂੰ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ਸੀਗੀਆਂ। ਤੇ ਸਿੱਖ ਕਮਿਊਨਿਟੀ 'ਚ ਕਹਿੰਦੇ ਵੀ ਉਹਦੀ ਬਹੁਤ ਇੱਜ਼ਤ ਸੀ ਕਿਉਂਕਿ ਉਹ ਪੱਗ ਦਾ ਕੇਸ ਜਿਹੜਾ ਆ ਉਸਨੇ ਲੜਿਆ ਸੀ ਖੁਦ ਤੇ ਹੋਰਨਾਂ ਵਾਸਤੇ ਜਿਹੜਾ ਆ ਰਸਤਾ ਖੋਲ੍ਹਿਆ ਸੀ। ਸੋ ਇਸੇ ਹੀ ਸ਼ਰਧਾਂਜਲੀ ਦੇ ਦੌਰਾਨ ਉਹਨਾਂ ਨੇ ਇੱਕ ਫੋਰਟ ਮੇਨ ਪੁਲਿਸ ਕੈਪਟਨ ਕੈਬਨ ਹੰਟਰ ਜਿਹੜਾ ਆ ਉਹਨਾਂ ਨੂੰ ਜਿਹੜਾ ਆ ਇੱਕ ਤਰ੍ਹਾਂ ਨਾਲ ਸਨਮਾਨਿਤ ਕੀਤਾ ਹੈਗਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਇੱਕ ਹਾਲੀਵੁੱਡ ਦਾ ਰਿਹਾ ਆ ਐਕਟਰ ਕੈਵਿਨ ਸਪੇਸੀ। ਕੁਝ ਸਾਲ ਪਹਿਲਾਂ ਤਾਂ ਬੜਾ ਇਹ ਪ੍ਰੋਮੀਨੈਂਟ ਐਕਟਰ ਸੀਗਾ, ਪਰ ਫਿਰ ਇਸ ਦੇ ਉੱਤੇ ਮੀ ਟੂ ਮੂਵਮੈਂਟ ਦੇ ਦੌਰਾਨ ਇੱਕ ਮੁੰਡੇ ਦੇ ਦੁਆਰਾ ਇਹ ਦੋਸ਼ ਲਾਏ ਗਏ ਸੀਗੇ ਵੀ ਇਸ ਦੇ ਨਾਲ ਇਸ ਨੇ ਉਸ ਨਾਲ ਜਿਹੜੇ ਗਲਤ ਵਿਵਹਾਰ ਕੀਤਾ ਸੀ। ਉਸ ਤੋਂ ਬਾਅਦ 'ਚ ਕਾਫੀ ਜ਼ਿਆਦਾ ਇਸ ਦਾ ਕਹਿ ਲਓ ਵੀ ਕਰੀਅਰ ਇੱਕ ਹਿਸਾਬ ਦੇ ਨਾਲ ਮਿੱਟੀ ਜਿਹੜਾ ਉਹ ਹੋ ਗਿਆ ਸੀਗਾ। ਹੁਣ ਇੱਕ ਮਾਮਲੇ ਦੇ ਵਿੱਚ ਉਸ ਟਾਈਮ ਦੇ ਦੌਰਾਨ ਇਹ ਬਹੁਤ ਸਾਰੀਆਂ ਹੋਰ ਫਿਲਮਾਂ ਨਾਟਕਾਂ ਦੇ ਵਿੱਚ ਵੀ ਕੰਮ ਕਰ ਰਿਹਾ ਸੀ। ਇੱਕ ਹਾਊਸ ਆਫ ਕਾਰਡਸ ਨੈਟਫਲਿਕਸ ਦੀ ਸੀਰੀਜ਼ ਵੀ ਜਿਹੜੀ ਉਹ ਚੱਲ ਰਹੀ ਸੀ, ਉਹਨਾਂ ਦਾ ਕੰਮ ਵੀ ਇੱਕ ਹਿਸਾਬ ਨਾਲ ਠੱਪ ਜਿਹੜਾ ਹੋਇਆ ਸੀ। ਹੁਣ ਉਸੇ ਹੀ ਮਾਮਲੇ ਦੇ ਵਿੱਚ ਇੱਕ ਆਰਬਿਟਰੇਟਰ ਆ ਉਸਨੇ ਆਰਡਰ ਕੀਤਾ ਹੈ ਕੈਵਿਨ ਸਪੇਸੀ ਨੂੰ ਵੀ ਤਕਰੀਬਨ 31 ਮਿਲੀਅਨ ਡਾਲਰ ਜਿਹੜੇ ਆ ਮੀਡੀਆ ਰਾਈਟਸ ਕੈਪੀਟਲ ਜਿਹੜੀ ਉਹ ਕੰਪਨੀ ਆ ਪ੍ਰੋਡਕਸ਼ਨ ਕੰਪਨੀ ਆ ਉਸ ਨੂੰ ਜਿਹੜਾ ਉਹ ਦੇਣ। 5 ਸੀਜ਼ਨਸ ਤੱਕ ਇਹ ਉਸ ਨਾਟਕ ਦੇ ਵਿੱਚ ਰਿਹਾ ਤੇ ਫਿਰ ਇਸ ਨੂੰ ਫਾਇਰ ਜਿਹੜਾ ਆ ਉਹ ਕਰ ਦਿੱਤਾ ਗਿਆ ਸੀਗਾ। ਇੱਕ ਪਟੀਸ਼ਨ ਜਿਹੜੀ ਪਾਏ ਜਾਣ ਤੋਂ ਬਾਅਦ ਦੇ ਵਿੱਚ ਇਸ ਚੀਜ਼ ਦਾ ਖੁਲਾਸਾ ਹੋਇਆ ਆ ਵੀ ਇਹ ਜਿਹੜੀ ਕੰਪਨੀ ਆ ਇਸ ਤੋਂ ਮਾਲੀ ਨੁਕਸਾਨ ਜਿਹੜਾ ਆ ਉਹ ਭਾਲ ਰਹੀ ਸੀ ਤੇ ਹੁਣ 31 ਮਿਲੀਅਨ ਡਾਲਰ ਦੇਣ ਦਾ ਇਸ ਨੂੰ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਜੁਰਮਾਨਾ ਕਹਿ ਲਓ ਜਾਂ ਜੋ ਵੀ ਆ ਉਹ ਫੈਸਲਾ ਸੁਣਾਇਆ ਗਿਆ ਆ। ਜੀ। ਅਗਲੀ ਖਬਰ ਸੈਂਟਾ ਰੋਜ਼ਾ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ ਇੱਕ ਸਿੱਖ ਨੌਜਵਾਨ ਜਿਹੜਾ ਆ ਸੈਂਟਾ ਰੋਜ਼ਾ ਹਾਈ ਸਕੂਲ ਦੇ ਵਿੱਚ ਰਾਈਜ਼ਿੰਗ ਸਟਾਰ ਬਣ ਰਿਹਾ ਆ ਅਨਮੋਲ ਸਿੰਘ। ਉਹ ਫੁੱਟਬਾਲ ਜਿਹੜਾ ਆ ਉਸ ਗੇਮ ਦੇ ਵਿੱਚ ਖੇਲ ਰਿਹਾ ਆ। ਕਹਿੰਦੇ ਵੀ ਜਦੋਂ ਵੀ ਉਹ ਖੇਲਦਾ ਆ ਸੋ ਉਹਨੂੰ ਆਪਣਾ ਕੜਾ ਵੀ ਲਾਉਣਾ ਪੈਂਦਾ ਆ। ਸੋ ਉਹ ਦੱਸਦਾ ਆ ਵੀ ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ ਹਾਂ। ਸੋ ਪੂਰੀ ਟੀਮ ਦੇ ਵਿੱਚ ਪਹਿਲਾ ਜਿਹੜਾ ਸਿੰਘ ਨੌਜਵਾਨ ਆ ਉਹ ਹਿੱਸਾ ਲੈ ਰਿਹਾ ਆ ਨਾਰਥਵੇ ਲੀਗ ਰੈਡਵੁੱਡ ਡਿਵੀਜ਼ਨ ਦੇ ਵਿੱਚ। ਤੇ ਕਾਫੀ ਵਧੀਆ ਪਲੇਅਰ ਆ ਤੇ ਹੋਰਨਾਂ ਦੇ ਲਈ ਇਹ ਰੋਲ ਮਾਡਲ ਹੈਗਾ। ਜੀ। ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਵਾਈਟ ਹਾਊਸ ਨੇ ਇਹ ਆਖਿਆ ਵੀ ਜਿਹੜਾ ਯੂਐਸ ਆ ਉਹ ਹੁਣ ਲਾਕਡਾਊਨ ਨਹੀਂ ਕਰੂਗਾ ਜਿਹੜਾ ਕੋਵਿਡ ਨੂੰ ਫਾਈਟ ਕਰਨ ਦੇ ਲਈ। ਕਹਿੰਦੇ ਵੀ ਇਸ ਦੌਰਾਨ ਯੂਰਪੀਅਨ ਮੁਲਕਾਂ ਦੇ ਵਿੱਚ ਜਿੱਦਾਂ ਆਸਟਰੀਆ ਆ ਉਹਨਾਂ ਨੇ ਲਾਕਡਾਊਨ ਲਾਉਣ ਦੀ ਜਿਹੜੀ ਉਹ ਗੱਲ ਕੀਤੀ ਹੈ ਮੰਡੇ ਤੋਂ ਜਿਹੜਾ ਉਹ ਸਟਾਰਟ ਹੋਵੇਗਾ ਤੇ 20 ਦਿਨ ਤੱਕ ਜਿਹੜਾ ਉਹ ਰਹੇਗਾ। ਉਧਰ ਨੀਦਰਲੈਂਡਸ ਜਿਹੜਾ ਮੁਲਕ ਆ ਉਹਨਾਂ ਨੇ ਵੀ ਆਪਣੇ ਮੁਲਕ ਵਿੱਚ ਪਾਰਸ਼ਲ ਲਾਕਡਾਊਨ ਜਿਹੜਾ ਉਹ ਐਲਾਨਿਆ ਹੈਗਾ ਆ। ਅਮਰੀਕਾ ਨੇ ਇਸ ਨੂੰ ਕਲੀਅਰ ਕੀਤਾ ਹੈ ਵਾਈਟ ਹਾਊਸ ਨੇ ਵੀ ਹੁਣ ਇਸ ਵਾਇਰਸ ਦੇ ਸਪਰੈਡ ਨੂੰ ਰੋਕਣ ਲਈ
ਸ਼ਟਡਾਊਨ ਜਿਹੜਾ ਆ ਕਿਸੇ ਵੀ ਤਰੀਕੇ ਦੇ ਵਿੱਚ ਨਹੀਂ ਕੀਤਾ ਜਾਊਗਾ। ਆਪਾਂ ਇਕੋਨਮੀ ਨੂੰ ਜਿਹੜਾ ਉਹ ਬੰਦ ਨਹੀਂ ਕਰਨਾ। ਸੋ ਹੁਣ ਜਿਹੜਾ ਵਾਈਟ ਹਾਊਸ ਦੇ ਦੁਆਰਾ ਦੱਸਿਆ ਗਿਆ ਵੀ 82% ਅਮਰੀਕਾ 'ਚ ਐਸੀ ਆਬਾਦੀ ਹੈਗੀ ਆ ਜਿਹੜੀ ਐਲੀਜੀਬਲ ਆਬਾਦੀ ਦੇ ਵਿੱਚੋਂ ਜਿਨ੍ਹਾਂ ਨੇ ਘੱਟੋ ਘੱਟ ਇੱਕ ਟੀਕਾ ਆ ਉਹ ਲਗਵਾ ਲਿਆ ਹੈਗਾ ਆ। ਤੇ ਕਹਿੰਦੇ ਵੀ ਹਰ ਦਿਨ ਵੱਧ ਤੋਂ ਵੱਧ ਹੋਰ ਨਵੇਂ ਲੋਕ ਜਿਹੜੇ ਆ ਵੈਕਸੀਨੇਸ਼ਨ ਲਗਵਾ ਰਹੇ ਨੇ। ਬਾਈਡਨ ਪ੍ਰਸ਼ਾਸਨ ਕਹਿੰਦੇ ਆ ਵੀ ਕੋਵਿਡ-19 ਦੀ ਸਰਜ ਨੂੰ ਰੋਕਣ ਦੇ ਲਈ ਨੇਸ਼ਨ ਵਾਈਡ ਲੋਕਡਾਊਨ ਦਾ ਕੋਈ ਵੀ ਸੰਭਾਵੀ ਰੂਪ ਦੇ ਵਿੱਚ ਵਰਤੋਂ ਜਿਹੜੀ ਉਹ ਨਹੀਂ ਕੀਤੀ ਜਾਵੇਗੀ। ਸੋ ਇੱਕ ਚਲੋ ਚੰਗੀ ਗੱਲ ਆ ਇਕੋਨਮੀ ਦੇ ਲਈ। ਮਸਾਂ ਹੀ ਮਾੜੀ ਲੀਹ ਦੇ ਉੱਤੇ ਜਿਹੜੀ ਉਹ ਆਉਣ ਲੱਗੀ ਆ, ਪਰ ਇਨਫਲੇਸ਼ਨ ਕਰਕੇ ਸਭ ਨੂੰ ਹੀ ਪਤਾ ਹੈ ਵੀ ਕਿੱਦਾਂ ਦਾ ਕੰਮ ਹੋਇਆ ਆ। ਤੇ ਜੇ ਇਸ ਵਾਰ ਕੋਈ ਵਿਰਾਮ ਲੱਗਾ ਤਾਂ ਬਹੁਤ ਜ਼ਿਆਦਾ ਭਾਰੀ ਨੁਕਸਾਨ ਜਿਹੜਾ ਆਰਥਿਕ ਤੌਰ ਦੇ ਉੱਤੇ ਹੋ ਸਕਦਾ ਹੈ। ਜੀ, ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਹੀ ਆ। ਸਟਾਕ ਦੀਆਂ ਖਬਰਾਂ ਕਰਨ ਤੋਂ ਪਹਿਲਾਂ ਫ੍ਰਿਜ਼ਨੋ ਦੀ ਲੋਕਲ ਖਬਰ ਸਾਂਝੀ ਕਰਦੇ ਜਾਈਏ। ਜਿਹੜੇ ਫ੍ਰਿਜ਼ਨੋ ਕਾਉਂਟੀ ਏਰੀਆ ਦੇ ਆਫੀਸਰਸ ਆ, ਉਹਨਾਂ ਨੇ ਇਹ ਕਿਹਾ ਆ ਵੀ ਫ੍ਰਿਜ਼ਨੋ ਏਰੀਆ ਦੇ ਵਿੱਚ ਫੈਂਟਲੀਨ ਜਿਹੜੀ ਆ ਬਹੁਤ ਹੀ ਡੈਡਲੀ ਡਰੱਗ ਹੈਗੀ ਆ। 100 ਟਾਈਮ ਜਿਹੜੀ ਸਟਰੋਂਗਰ ਹੈਗੀ ਮੋਰਫੀਨ ਨਾਲੋਂ, ਉਹ ਕਾਫੀ ਜ਼ਿਆਦਾ ਸੜਕਾਂ 'ਤੇ ਰੋਡਸ 'ਤੇ ਡਿਲੀਵਰ ਹੋ ਰਹੀ ਹੈਗੀ ਆ। ਕਹਿੰਦੇ ਵੀ ਮਾਰਵਾਨਾ, ਕੋਕੀਨ, ਮੈਥ ਤੇ ਫੈਂਟਲੀਨ। ਸੋ ਉਹਨਾਂ ਨੇ ਕਿਹਾ ਆ ਵੀ ਜਿਹੜੇ ਪੇਰੈਂਟਸ ਆ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ। ਕਿਤੇ ਇਹ ਨਾ ਹੋਵੇ ਵੀ ਕਿਸੇ ਦਾ ਪੇਰੈਂਟ ਇੱਦਾਂ ਦੀ ਜਿਹੜੀ ਡਰੱਗ ਆ ਉਹਨੂੰ ਖਾ ਜਾਏ, ਤੇ ਇਹ ਕਹਿੰਦੇ ਵੀ ਕਈ ਵਾਰੀ ਮੌਤ ਦਾ ਕਾਰਨ, ਇਮੀਡੀਏਟ ਮੌਤ ਦਾ ਕਾਰਨ ਇਹਦੇ ਨਾਲ ਹੋ ਜਾਂਦਾ ਹੈ। ਜੀ ਬਿਲਕੁਲ। ਸੋ ਆਪਾਂ ਜਿੱਦਾਂ ਬਾਰ-ਬਾਰ ਦੱਸ ਰਹੇ ਹਾਂ, ਫੈਂਟਨਲ ਇੰਨੀ ਕੁ ਜ਼ਿਆਦਾ ਘਾਤਕ ਆ, ਤੁਸੀਂ ਥੋੜ੍ਹੀ ਜਿਹੀ ਵੀ ਵੱਧ ਜਿਹੜੀ ਖਾ ਲਓ, ਇਹਦਾ ਓਵਰਡੋਜ਼ ਸਿੱਧਾ ਹੀ ਜਿਹੜਾ ਆ ਉਹ ਫੇਟਲ ਹੁੰਦਾ ਆ, ਵੀ ਮੌਤ ਨੂੰ ਹੀ ਬੁਲਾਵਾ ਜਿਹੜਾ ਉਹ ਬਣਦਾ ਆ। ਇੱਕ ਪੈਨੀ ਜਿੰਨੀ ਕਹਿੰਦੇ ਆ ਵੀ ਉਹ ਖਾਣ ਦੇ ਨਾਲ ਵੀ ਬੰਦੇ ਦੀ ਮੌਤ ਜਿਹੜੀ ਉਹ ਹੋ ਜਾਂਦੀ ਆ। ਸੋ ਬਹੁਤ ਜ਼ਿਆਦਾ ਵੱਡੀ ਤਾਦਾਦ ਦੇ ਵਿੱਚ ਇਹ ਵਿਕਰੀ ਦੇ ਵਿੱਚ ਹੈਗੀ ਆ। ਕੋਸ਼ਿਸ਼ਾਂ ਬਹੁਤ ਆ, ਹਰ ਦਿਨ ਹਰ ਹਫ਼ਤੇ ਜਿਹੜੀ ਉਹ ਸੈਂਕੜੇ ਹੀ ਗੋਲੀਆਂ, ਹਜ਼ਾਰਾਂ ਹੀ ਗੋਲੀਆਂ ਜਿਹੜੀਆਂ ਉਹ ਫੜਦੇ ਨੇ, ਪਰ ਫਿਰ ਵੀ ਉਸ ਦੇ ਬਾਵਜੂਦ ਇਹ ਲਗਾਤਾਰ ਵਿਕਦੀ ਹੀ ਜਾ ਰਹੀ ਆ। ਤੇ ਜਾਣ ਤੋਂ ਪਹਿਲਾਂ ਜਿੱਦਾਂ ਆਪਾਂ ਸਟਾਕ ਮਾਰਕੀਟ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ, ਤਾਂ ਅੱਜ ਜਿਹੜਾ ਹਰਜੋਤ ਸਿੰਘ ਜੀ, ਇਸ ਹਫ਼ਤੇ ਦੀ ਸ਼ੁਰੂਆਤ ਦੇ ਉੱਤੇ ਡਾਓ ਜੋਨਸ ਆ ਉਹ 17 ਪੁਆਇੰਟ ਵਧਿਆ। ਨਵੇਂ ਜਿਹੜੇ ਫੈਡ ਚੇਅਰ ਜਿਹੜੀ ਉਹ ਸੇਮ ਰਹਿਣ ਤੋਂ ਬਾਅਦ ਦੇ ਵਿੱਚ ਡਾਓ ਜੋਨਸ ਤਕਰੀਬਨ ਸਥਿਰ ਹੀ ਜਿਹੜਾ ਹੋ ਰਿਹਾ, 35,619 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 15 ਪੁਆਇੰਟ ਦੀ ਗਿਰਾਵਟ ਦਰਜ ਹੋਈ, 4683 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ ਵੱਡੀ ਗਿਰਾਵਟ ਅੱਜ ਆਈ 1.25% ਦੀ, 203 ਪੁਆਇੰਟ ਡਿੱਗਾ, 15,800 ਤੇ 55 ਤੇ। ਸੋਨੇ ਦਾ ਭਾਅ $1,811 ਪ੍ਰਤੀ ਆਉਂਸ ਜਿਹੜਾ ਆ ਉਹ ਰਿਹਾ ਆ। 10 ਈਅਰ ਯੀਲਡ 1.63% ਜਿਹੜੀ ਉਹ ਰਹੀ ਆ। ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 56,834 ਰਹੀ। ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 27 ਸੈਂਟ ਦੇ ਬਰਾਬਰ ਰਹੀ ਆ। ਇੱਕ ਯੂਐਸ ਡਾਲਰ ਦੀ ਕੀਮਤ ਇੰਡੀਆ ਦੇ 74 ਰੁਪਏ ਤੇ 45 ਪੈਸੇ ਦੇ ਬਰਾਬਰ ਰਹੀ ਆ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ US।